ਯਾਰ ਸਲਮਾਨ ਨੂੰ ਤੇ ਮੈਂ ਹੱਥੀਂ ਮਰਵਾ ਦਿੱਤਾ ਸੀ, ਪਰ ਉਹਨੇ ਮਰ ਕੇ ਵੀ ਮੈਨੂੰ ਬਚਾ ਲਿਆ। ਸਲਮਾਨ ਤੇ ਸਜਾਦ ਦੋਵੇਂ ਯਾਰ ਨੇ। ਸਕੂਲ ਦੇ ਗਰਾਊਂਡ ਦੇ ਵਿੱਚ ਬੈਠੇ ਦੋਵੇਂ ਸਿਗਰਟ ਪੀ ਰਹੇ ਆ, ਨਾਲ ਚਾਹ ਪੀ ਰਹੇ ਆ। ਤੇ ਸਲਮਾਨ ਸਜਾਦ ਨੂੰ ਕਹਿੰਦਾ ਹੈ, ਯਾਰ ਜੇ ਮੈਂ ਕਿਤੇ ਫਸ ਗਿਆ ਤੇ ਮੈਨੂੰ ਕੱਢ ਲਵੇਂਗਾ। ਤੇ ਸਜਾਦ ਅੱਗੋਂ ਸਲਮਾਨ ਨੂੰ ਕਹਿੰਦਾ ਹੈ ਕਿ ਯਾਰ ਜੇ ਮੈਨੂੰ ਤੇਰੀ ਲਾਸ਼ ਵੀ ਚੱਕਣੀ ਪਈ ਨਾ ਤੇ ਮੈਂ ਮੋਢਾ ਦੇ ਦਿਆਂਗਾ। ਉਹਨਾਂ ਦੋਵਾਂ ਨੇ ਇਸ ਗੱਲ ਤੇ ਜੱਫੀ ਪਾਈ ਤੇ ਕਬਰ ਤੱਕ ਦੋਵੇਂ ਜੱਫੀ ਦੀ ਲਪੇਟ 'ਚ ਹੀ ਰਹੇ। 5 ਸਾਲ ਗੁਜ਼ਰਨ ਤੋਂ ਬਾਅਦ ਸਜਾਦ ਜਿਹੜਾ ਸੀ ਉਹ ਸਰਕਾਰੀ ਨੌਕਰੀ ਲੱਗ ਗਿਆ ਤੇ ਸਲਮਾਨ ਕਾਰੋਬਾਰ ਦੇ ਵਿੱਚ 20 ਲੱਖ ਦੇ ਕਰਜ਼ੇ ਦੇ ਥੱਲੇ ਆ ਗਿਆ। ਸਲਮਾਨ ਨੇ ਚੱਕਿਆ ਫੋਨ ਤੇ ਸਜਾਦ ਨੂੰ ਕਾਲ ਕੀਤੀ ਕਿ ਯਾਰ ਸਜਾਦ, ਮੇਰੇ ਕੋਲ 20 ਲੱਖ ਰੁਪਈਆ ਤੂੰ ਮੈਨੂੰ ਦੇਵੇਂ ਤੇ ਮੈਂ ਬਚਦਾ, ਨਹੀਂ ਤੇ ਮੈਂ ਖਤਮ। ਸਜਾਦ ਨੇ ਅੱਗੋਂ ਕਿਹਾ ਕਿ ਮੇਰੇ ਕੋਲ ਇੰਨੇ ਨਹੀਂ ਹੈ, ਪਰ ਉਹਨੇ ਕਿਹਾ ਰੁਕ, ਮੈਂ ਆਪਣੀ ਜ਼ਮੀਨ ਵੇਚਣਾ। ਸਲਮਾਨ ਅੱਗੋਂ ਉਹਨੂੰ ਕਹਿੰਦਾ ਕਿ ਨਹੀਂ ਯਾਰ, ਤੂੰ ਨਹੀਂ, ਜ਼ਮੀਨ ਨਹੀਂ ਵੇਚਣੀ। ਖੈਰ ਉਹ ਇੰਨੀ ਗੱਲ ਕਰਕੇ ਫੋਨ ਕੱਟ ਦਿੰਦੇ ਆ। ਅਗਲੇ ਹੀ ਦਿਨ ਸਲਮਾਨ ਜਿਹੜਾ ਹੈ ਸਜਾਦ, ਉਹ ਆਪਣੀ ਜ਼ਮੀਨ ਵੇਚ ਕੇ 20 ਲੱਖ ਰੁਪਈਆ ਪੂਰਾ ਕਰਕੇ ਤੇ ਹਸਪਤਾਲ ਦੀ ਤਰਫ ਟੁਰ ਪੈਂਦਾ। ਜਦੋਂ ਟੁਰਦਾ ਹੈ ਤੇ ਰਸਤੇ ਦੇ ਵਿੱਚ ਨਾ ਐਕਸੀਡੈਂਟ ਹੋ ਜਾਂਦਾ। ਐਕਸੀਡੈਂਟ ਦੇ ਵਿੱਚ ਟੁੱਟ ਭੱਜ, ਖੂਨ ਖਰਾਬਾ ਹੋ ਜਾਂਦਾ, ਜਿੰਦੇ ਨਾਲ ਪੈਸੇ ਵੀ ਲੱਥੜ ਪੱਥੜ ਖੂਨ ਨਾਲ ਹੋ ਜਾਂਦੇ ਆ। ਸਜਾਦ ਜਿਹੜਾ ਖੂਨ ਦੇ ਵਿੱਚ ਲੱਥ-ਪੱਥ ਪਹੁੰਚਦਾ ਹੈ, ਨਰਸ ਨੂੰ 20 ਲੱਖ ਰੁਪਈਆ ਦਿੰਦਾ ਤੇ ਨਾਲ ਆਪਣਾ ਫੋਨ ਦਿੰਦਾ ਹੈ। ਤੇ ਨਰਸ ਉਹ 20 ਲੱਖ ਰੁਪਈਆ ਚੱਕ ਕੇ ਸਜਾਦ ਨੂੰ ਦਿੰਦੀ ਹੈ, ਸਲਮਾਨ ਨੂੰ, ਕਿ ਇਹ ਸਜਾਦ ਨੇ 20 ਲੱਖ ਰੁਪਈਆ ਭੇਜਿਆ ਤੇ ਨਾਲ ਹੁੰਦਾ ਹੈ ਫੋਨ। ਤੇ ਸਲਮਾਨ ਜਦੋਂ ਫੋਨ ਵੇਖਦਾ ਹੈ ਨਾ, ਆਖਰੀ ਵਾਇਸ ਉਹਦੇ ਵਿੱਚ ਰਿਕਾਰਡ ਕੀਤੀ ਹੁੰਦੀ ਆ ਕਿ ਸਜਾਦ, ਮੈਂ ਜਿਹੜਾ ਇਹ 20 ਲੱਖ ਰੁਪਈਆ ਪਹੁੰਚਾ ਦਿੱਤਾ ਤੈਨੂੰ, ਤੇ ਹੁਣ ਤੂੰ ਜ਼ਿੰਦਗੀ ਆਪਣੀ ਜੀ ਲਈ, ਤੂੰ ਆਪਣੀ ਜ਼ਿੰਦਗੀ ਜੀ ਲਈ। ਤੇ ਯਾਰਾਂ ਦੀ ਜਿਹੜੀ ਉਹਨੇ ਕਿਹਾ ਯਾਰੀ ਹੁੰਦੀ ਆ ਨਾ, ਇਹ ਮਰ ਕੇ ਵੀ ਜ਼ਿੰਦਾ ਰਹਿੰਦੀ ਆ, ਇਹ ਮਰ ਕੇ ਵੀ ਜ਼ਿੰਦਾ ਰਹਿੰਦੀ ਏ। ਤੇ ਇਹ ਸੀ ਅੱਜ ਦੀ ਆਪਣੀ ਸਟੋਰੀ ਯਾਰੀ ਦੇ ਉੱਤੇ। ਉਮੀਦ ਆ ਕੋਈ ਗੱਲ ਦੀ ਤੁਹਾਨੂੰ ਸਮਝ ਲੱਗੀ ਹੋਣੀ ਆ। ਤੇ ਕੁਝ ਯਾਰ ਜਿਹੜੇ ਨੇ ਉਹ ਯਾਰੀ ਦੀ ਖਾਤਰ, ਕਰਜ਼ਾ ਲਾਉਣ ਦੀ ਖਾਤਰ ਆਪਣੀ ਜਾਨ ਵੀ ਦੇ ਦਿੰਦੇ ਨੇ। ਤੇ ਆਖਰੀ ਮੈਸੇਜ ਫਿਰ ਅੱਗੋਂ ਰੋਂਦਿਆਂ ਹੋਇਆਂ ਸਜਾਦ ਨੇ ਸਲਮਾਨ ਨੂੰ ਕਿਹਾ, ਉਹਨੇ ਕਿਹਾ ਯਾਰ ਮੈਂ ਪੈਸੇ ਮੰਗੇ ਸੀ, ਤੇਰੀ ਜਾਨ ਨਹੀਂ ਸੀ ਮੰਗੀ, ਤੇ ਤੂੰ ਆਪਣੀ ਜਾਨ ਦੇ ਕੇ ਵੀ ਮੇਰਾ ਕਰਜ਼ਾ ਲਾ ਗਿਆ।